अस्सलाम वालेकुम की हाल है मित्र प्यारा ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਅਸੀਂ ਸਾਰੇ ਇੱਕ ਮੁਆਸ਼ਰੇ 'ਚ ਰਹਿੰਦੇ ਆ ਸ਼ਾਇਦ ਸਾਡਾ ਧਿਆਨ ਨਹੀਂ ਜਾਂਦਾ ਸਾਡੇ ਮੁਆਸ਼ਰੇ ਦਾ ਇੱਕ ਹਿੱਸਾ ਹੈ ਜਿਨ੍ਹਾਂ ਨੇ ਪੱਖੀਆਂ ਲਈਆਂ ਹੁੰਦੀਆਂ ਨੇ ਉਹ ਬੰਜਾਰੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕੁਝ ਲੋਕ ਐਸੇ ਨੇ ਉਹਨਾਂ ਦੇ ਵਿੱਚ ਜਿਹੜੇ ਸਿਰਫ ਮੰਗ ਕੇ ਗੁਜ਼ਾਰਾ ਕਰਦੇ ਨੇ ਕੁਝ ਐਸੇ ਨੇ ਜਿਹੜੇ ਕਲਾਕਾਰ ਹੁੰਦੇ ਨੇ ਜਿਹੜੇ ਗਾ ਕੇ ਤੇ ਫਿਰ ਅੱਗੇ ਸਵਾਲ ਕਰਦੇ ਨੇ ਇੰਜ ਦੇ ਹੀ ਕੁਝ ਲੋਕਾਂ ਦੇ ਅੱਜ ਪੱਖੀਆਂ ਦੇ ਵਿੱਚ ਅਸੀਂ ਆਏ ਹਾਂ ਤੇ ਵੇਖਦੇ ਹਾਂ ਕਿ ਇਹਨਾਂ ਦੀਆਂ ਪੱਖੀਆਂ ਦੇ ਵਿੱਚ ਕੀ ਰੌਣਕ ਹੈ ਕਿਵੇਂ ਜ਼ਿੰਦਗੀ ਗੁਜ਼ਾਰਦੇ ਨੇ ਇਹਨਾਂ ਦਾ ਜ਼ਰੀਆ ਮੁਆਸ਼ ਕੀ ਹੈ ਅਸਰੀ ਗੱਲਾਂ ਬਾਤਾਂ ਕਰਦੇ ਹਾਂ ਆਓ ਜਰਾ ਸਾਡੇ ਨਾਲ अस्सलाम वालेकुम की हाल है जी जनाब ठीक हो अस्सलाम वालेकुम अस्सलाम की हाल है ਬਹਿ ਜੀ ਤੁਹਾਡੇ ਕੋਲ ਬਿਸਮਿਲ੍ਲਾ ਨਾਮ ਕੀ ਤੁਹਾਡਾ ਪਹਿਲੇ ਤੁਸੀਂ ਆਪਦਾ ਨਾਮ ਮੇਰਾ ਨਾਮ ਮੁਹੰਮਦ ਅਜ਼ਹਰ ਹੈ ਜੀ। ਮੁਹੰਮਦ ਅਜ਼ਹਰ ਅੱਛਾ ਤੁਹਾਡਾ ਕੀ ਨਾਮ ਹੈ ਜੀ ਮੇਰੇ ਜੀ ਅਮਾਨ ਅਲੀ। ਅਮਾਨ ਅਲੀ ਬਜ਼ੁਰਗੋ ਤੁਹਾਡਾ ਕੀ ਨਾਮ ਨਾਮ ਮੇਰੇ ਜੀ ਗੁਲਾਮ ਮੁਸਤਫਾ ਤੁਹਾਡਾ ਵੀਰੇ ਆਸੂ। ਅੱਛਾ ਤੇ ਤੁਸੀਂ ਇੱਥੇ ਹੀ ਰਹਿੰਦੇ ਹੋ ਜਾਂ ਕਿਸੇ ਪਾਸੋਂ ਆਏ ਹੋ ਨਹੀਂ ਅਸੀਂ ਆਏ ਜੜਿਆਲੇ ਬੰਗਲੇ ਤੋਂ ਜੀ। ਅੱਛਾ ਜੜਿਆਲੇ ਬੰਗਲੇ ਤੋਂ ਆਏ ਜੀ ਮਾਸ਼ਾਅੱਲਾ ਇਹ ਨਹੀਂ ਸਾਡੇ ਪਿੱਛੇ ਘਰ ਨਹੀਂ ਹੈਗੇ ਹਾਂ ਪਿੱਛੇ ਮਕਾਨ ਕੋਠੇ ਘਰ ਸਭ ਕੁਝ ਮਤਲਬ ਰਾਤ ਦੀ ਗੱਲ ਸੁਣਾਵਾਂ ਰਾਤੀ ਬਾਰਿਸ਼ ਬਹੁਤ ਆਈ ਹਾਂ ਹਾਂ ਰਾਤੀ ਬਾਰਿਸ਼ ਤੇ ਬਹੁਤ ਹਵਾ ਜ਼ੋਰਦੀ ਤੇ ਕੁਲੀਆਂ ਇੰਜਨ ਕਰਨ ਲੱਗ ਹਾਏ ਹਾਏ ਅਰੇ ਕਿ ਕੁਲੀਆਂ ਕਰਨ ਲੱਗ ਗਏ ਨਾ ਤੇ ਨਾਲ ਗੁਆਂਢ ਸੁਣ ਕੇ ਬੂਹੇ ਬੰਦ ਕਰ ਲਓ ਹਾਂ ਮਕਾਨਾਂ 'ਚ ਡਰਨ ਡਿਆ ਸੀ ਤੇ ਸਾਡੇ ਬੱਚੇ ਤੇ ਖੇਡਣ ਡਿਆ ਸੀ ਬੜੇ ਮਜ਼ੇ ਨਾਲ ਪਰਦੇ ਵੀ ਸੁੱਟ ਲਏ ਸਾਨੂੰ ਕੋਈ ਪਰਵਾਹ ਕੋਈ ਨਹੀਂ ਸਾਨੂੰ ਉਹਦੇ ਉਹਨੇ ਬਚਾਣਾ ਹੈ ਤੇ ਉਹਨੇ ਸਾਰਾ ਕੁਝ ਕਰਨਾ ਨਿਜ਼ਾਮ ਉਹਦਾ ਆ ਦੇਖ ਲੈ ਕੁਝ ਨਹੀਂ ਇਹਨਾਂ ਦੇ ਜਰੀਏ ਅਸੀਂ ਜੀਣਾ ਮਰਨਾ ਇਹਨਾਂ ਦੇ ਵਿੱਚ ਹੀ ਮਰਨਾ ਵੀ ਹੋਣਾ ਸਾਡਾ ਤੇ ਜੀਣਾ ਤੇ ਕਈ ਲੋਕ ਕਹਿੰਦੇ ਨੇ ਆ ਪੱਕੀ ਵਾਸ ਹੋ ਗਿਆ ਇਹਨਾਂ ਪੱਕੀਆਂ 'ਚ ਆਪਣੇ ਪਕੰਬਰ ਰਹਿ ਨੇ ਹਾਂ ਹਾਂ ਮਕਾਨ ਡਿੱਗ ਪੈ ਗਏ ਕੁੱਲੀ ਨੂੰ ਅੱਲਾ ਪਾਕ ਨੇ ਇੰਨੀ ਪਾਵਰ ਦਿੱਤੀ ਕੁੱਲੀ ਨੂੰ ਡਿੱਗੀ ਕਰਨਾ ਹੁਣ ਸਰ ਆਮ ਬੰਦੇ ਕਹਿੰਦੇ ਨੇ ਕਿ ਬਈ ਇਹ ਪੱਖੀਆਂ ਵਿੱਚ ਨੇ ਮੈਂ ਕਹਿੰਦਾ ਕਿ ਗਰੀਬ ਹੋਣਾ ਕੋਈ ਜ਼ਰੂਰ ਵੀ ਨਹੀਂ ਤੇ ਅਮੀਰ ਹੋਣਾ ਕੋਈ ਵਡਿਆਈ ਨਹੀਂ ਨਹੀਂ ਆ ਗਰੀਬ ਹੋਣਾ ਕੋਈ ਜ਼ਰੂਰਤ ਰੱਬ ਨਹੀਂ ਦੀ ਵੰਡ ਹੈ ਇਹਦੇ 'ਚ ਜੇ ਕਿਸੇ ਨੂੰ ਅੱਲਾਹ ਤਾਲਾ ਨੇ ਕੋਈ ਦੌਲਤ عطا ਕਰਤੀ ਹੈ ਤੇ ਉਹਦੀ ਅਜ਼ਮਾਇਸ਼ ਹੈ ਤੇ ਜੇ ਕਿਸੇ ਕੋਲੇ ਨਹੀਂ ਹੈ ਤੇ ਉਹਦੀ ਵੀ ਅਜ਼ਮਾਇਸ਼ ਹੈ ਉਹ ਕਿਸ ਹਾਲ 'ਚ ਰੱਬ ਦਾ ਸ਼ੁਕਰ ਅਦਾ ਕਰਦਾ ਹੈ बनवाई मेरा नंबरदार उसका नाम है उमरिया सारे जोगियां का नंबरदार है उसकी बाइयां मरलिया जो 3 मंजिली कोठी चीचा बते ਅੱਛਾ 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 ਤੁਸੀਂ ਜੋਗੀ ਹੋ हां ਵੈਸੇ जोगी सिखा ते ओ बंदा कुली च रह रहा ਵਾਹ 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 ये सारे च मजा है ये सारा मजा है ਹਾਂ इस विच ऐसी ही ने सारे सारा कुछ अगर तुम मकाना च रह रहे हो ना ਹਾਂ लाइट चली गई तुम जा पा ਓਏ ਹੋਏ। हाय फूक मारना नहीं कर सानू कोई जरूरत नहीं लाइट आ जावे चली जावे ਅੱਛਾ ਅਸੀਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਤੁਹਾਡੇ ਬੱਚੇ ਜਿਹੜੇ ਨੇ ਨਾ ਉਹ ਠੰਡ ਦੇ ਵਿੱਚ ਵੀ ਨੰਗੇ ਪੈਰੀ ਫਿਰਦੇ ਨੇ कुछ भी नहीं ਕੋਈ ਨਹੀਂ ਉਹਨਾਂ ਨੂੰ ਤੇ यार ਉਹ आप देख ले तुम मुझसे ना जितने ना देख ले कड्डे करके सारा कुछ करी जाता ਤੇ ਜਦੋਂ ਕਰੋਨਾ ਦੇ ਆਇਆ ਸੀ ਪਿੱਛੇ ਕਰੋਨਾ ਹੋ ਗਈ ਤੇ ਤੁਹਾਡੇ ਬੱਚੇ ਉਦਾਂ ਹੀ ਫਿਰਦੇ ਸੀ ਤੁਸੀਂ ਉਦਾਂ ਹੀ ਜੱਫੀਆਂ ਲੋਕਾਂ ਦੇ ਮੂੰਹ ਤੇ ਮਾਸਕਾਂ ਲਾਏ ਅਸੀਂ ਲਾਂਝਾ ਹੀ ਨਹੀਂ ਤੁਸੀਂ ਮੌਤ ਲਾਂਝਾ ਯਾਰ ਅੱਜ ਸੋਹਣਾ ਰੱਬ ਦੇ ਤਕਵਾਸ ਇਸ ਕੇ ਸਾਨੂੰ ਉਹਦੀਆਂ ਤਵੱਕਲ ਉਹਦੇ ਤੇ ਹੈ ਨਾ ਹਾਂਜੀ ਜ਼ਿੰਦਗੀ ਵੀ ਉਹਨੂੰ ਦਿੱਤੀ ਮੌਤ ਵੀ ਉਹਨੇ ਦੇ ਲਾਂਝਾ ਹੀ ਵਾਹ ਵਾਹ ਯਕੀਨ ਕਰ ਡਾਕਟਰ ਤੇ ਜਾ ਕੇ ਨਾ ਤੁਹਾਡਾ ਮਸਲੇ ਮਸਲਾ ਬਣੇ ਕਿ ਦੋ ਪੇਟ ਨਿਕਲ ਪੈਣ ਕਹਿੰਦਾ ਯਾਰ ਲੈ ਕੀ ਹੋ ਗਿਆ ਜਾਂ ਚੈੱਕ ਕਰਾਈਏ 5000 ਰੁਪਏ ਲਾ ਦੇਣਾ ਸਾਡਾ ਕੋਈ ਵੱਡਾ ਮਸਲਾ ਬਣ ਜਾਏ ਨਾ ਵੱਡਾ ਮਸਲਾ ਬਣ ਜਾ ਸੀ ਅੱਲਾਹ ਤਵੱਕਲ ਛੱਡ ਕੇ ਜੇ ਗੋਲੀ ਲੈ ਕੇ ਰਗੜ ਕੇ ਲਾ ਦੇਣੀ ਜੇ ਪੈਨ ਡਾਊਨ ਦੀ ਗੋਲੀ ਸੌ ਗਿਆ ਯਾਰ ਉੱਥੇ ਤਕਵਾ ਔਰ ਸ਼ਿਫਾ ਅੱਲਾਹ ਪਾ ਖੁਦ ਹੀ ਪਾ ਦਿੰਦਾ ਸਹੀ ਗੱਲ ਅੱਛਾ ਤੇ ਆ ਸ਼ੌਕ ਹੈ ਆ ਜਿਹੜਾ ਗਾਣਾ ਵਜਾਣਾ ਹਾਂਜੀ ਇਹ ਸਿਰਫ ਜਾਂ ਸ਼ੌਕ ਦਾ ਹੈ ਇਹ ਜ਼ਰੀਆ ਮੁਆਸ਼ ਹੈ ਤੁਹਾਡਾ ਇਹ ਸਾਡਾ ਜੱਦੀ ਕੁਸ਼ਤੀ ਕੰਮ ਹੈ ਸਹੀ ਆ ਗਾਣਾ ਵਜਾਣਾ ਸੱਤਾ ਪੀੜ੍ਹੀਆਂ ਦਾ ਹੈ ਸਹੀ 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 ਮਤਲਬ ਤੁਹਾਡਾ ਜ਼ਰੀਆ ਮੁਆਸ਼ ਰੋਜ਼ੀ ਰੋਟੀ ਦਾ ਜ਼ਰੀਆ ਹੀ ਆ ਵੇ ਮੀਰਜ਼ਾਦੇ ਤਾਂ ਅਸੀਂ ਨਹੀਂ ਹੈ ਮੀਰਜ਼ਾਦੇ ਕਹਿੰਦੇ ਮੀਰ ਆਲਮ ਹਾਂ, ਮੀਰ ਆਲਮ। ਮੀਰਜ਼ਾਦੇ ਤਾਂ ਨਹੀਂ ਅਸੀਂ ਉਹਨਾਂ ਦਾ ਹਾਂ ਖਾਨਦਾਨੀ ਜੋਗੀ ਕੰਮ ਹੁੰਦਾ ਹੈ ਬਾਕੀ ਸਾਡਾ ਸੱਤਾ ਪੀੜ੍ਹੀਆਂ ਤੋਂ ਕਦੋਂ ਹਿੰਦੁਸਤਾਨ ਵਿੱਚ ਸਾਡੇ ਬਾਡੇ ਵਡੇਰੇ ਸੀ ਨਾ ਉਹ ਵੀ ਗਾਣਾ ਵਜਾਉਣ ਦਾ ਬੈਂਸਰੀ ਬੀਨ ਸ਼ਰਨਾ ਆਵਾਜ਼ਾਂ ਤਬਲੇ ਅੱਛਾ ਉੱਥੇ ਕਿਹੜਾ ਇਲਾਕਾ ਸੀ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਅੱਛਾ ਬੋਦਲੇ ਵਾਲੀ ਜੋ ਬੈਕ ਅੱਛਾ ਅੱਛਾ ਬੋਦਲੇ ਦੀ ਬੈਕ ਜ਼ਿਲ੍ਹੇ ਫਿਰੋਜ਼ਪੁਰ ਕੇ ਸੀ ਆ ਤੁਸੀਂ ਸਾਰਾ ਇੱਕ ਹੀ ਖਾਨਦਾਨ ਜਿਹੜੇ ਬੈਠੇ ਇੱਥੇ ਟਿੱਲਾ ਜੋਗ ਜਾਣਾ ਮਸ਼ਹੂਰ ਸੀ ਹਾਂ ਟਿੱਲਾ ਜੋਗੀਆਂ ਤਾਂ ਬਹੁਤ ਮਸ਼ਹੂਰ ਹੈ ਟਿੱਲਾ ਜੋਗ ਜਾਣਾ ਮਸ਼ਹੂਰ ਸੀ ਅੱਛਾ ਤੁਸੀਂ ਉਸ ਨਸਲ ਚੋਂ ਟਿੱਲਾ ਜੋਗੀਆਂ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਸਾਡੇ ਵਡਕੇ ਸੀ ਅਸੀਂ ਤਾਂ ਇੱਧਰ ਪੈਦਾ ਹੋਇਆ ਤਾਂ ਪਰ ਟਿੱਲਾ ਜੋਗ ਜਾਣਾ ਮਸ਼ਹੂਰ ਸੀ ਅਸਲ ਸਭ ਤੋਂ ਪਹਿਲੇ ਹਾਂ ਅੱਛਾ ਤੇ ਤੁਸੀਂ ਫਿਰ ਆ ਜਿਹੜਾ ਉਹ ਸੱਪ ਦਾ ਤਮਾਸ਼ਾ ਕਰਕੇ ਵਿਖਾ ਕੇ ਸਾਡਾ ਸੱਪ ਫੜਨ ਨਾਲ ਹੀ ਜਰੀਆ ਹੈ ਹਾਂ। ਸਾਡਾ ਖਾਨਦਾਨ ਸੱਪ ਹੀ ਫੜਦਾ ਹੈ। ਸੱਪ ਫਿਰ ਵੇਚਦੇ ਹੋ ਨਹੀਂ ਹਾਂ ਅਸੀਂ ਇਹਨਾਂ ਦਾ ਤੇਲ ਵੀ ਇਸਤੇਮਾਲ ਕਰੀਦਾ ਔਰ ਜਿਹੜੇ ਬੀਨ ਤੇ ਫੜੀ ਉਹਨਾਂ ਨੂੰ ਛੱਡ ਵੀ ਦਿੰਦੇ ਅੱਛਾ 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 ਅੱਛਾ
ਮਤਲਬ ਇਹਨਾਂ ਨਾਲ ਪਿਆਰ ਹੈ ਤੁਹਾਡਾ? ਸਾਡੇ ਖਾਨਦਾਨ ਦਾ ਇਹ ਕੰਮ ਕਰਨਾ। ਤੁਸੀਂ ਲੋਕ ਅਗਰ ਸੱਪ ਵੇਖੋ ਨਾ ਜੀ ਤੇ ਤੁਸੀਂ ਕੋਠੀ ਨਾ ਭਾਵੇਂ ਤੁਹਾਡੀ 6 ਰੁਪਏ ਤੁਸੀਂ ਛੱਡ ਕੇ ਇੱਕ ਵਾਰ ਬਾਹਰ ਜਾਣਾ ਹਾਂ ਤੇ ਯਕੀਨ ਕਰ ਸਾਡੇ ਬੱਚਿਆਂ ਦੇ ਸਰਦੀਆਂ ਦੇ ਵਿੱਚ ਬਿਸਤਰਿਆਂ ਦੇ ਵਿੱਚ ਪਾਕ ਉੱਤੇ ਲੱਤਾਂ ਰੱਖ ਕੇ ਸਾਡਾ ਕਾਰੋਬਾਰ ਕੋਈ ਡੰਗ ਨਹੀਂ ਮਾਰਦੇ ਤੁਹਾਨੂੰ? ਦੇਖ ਲਓ ਜੀ ਸਾਡੇ ਤੁਹਾਨੂੰ ਦੱਸਿਆ ਤਕਵਾ ਸੁਣੇ ਰੱਬ ਤੇ ਨਾਮ ਨਹੀਂ ਇਹਦਾ ਕੋਈ ਹੁੰਦਾ ਕੋਈ ਦਮ ਦਰੂਦ ਵੀ ਹੁੰਦਾ ਵੀ ਆਪਦਾ ਅੱਲਾਹ ਪਾਕ ਦੀ ਕਲਾਮ ਹੈ ਨਾ, ਅੱਲਾਹ ਪਾਕ ਦੀ ਕਲਾਮ ਦੇ ਵਿੱਚ ਬਹੁਤ ਅੱਲਾਹ ਪਾਕ ਦੀ ਬੜੀ ਪਾਵਰ ਹੈ। ਇਹਦੇ ਨਾਲ ਤੁਹਾਨੂੰ ਇਸ਼ਕ ਹੈ, ਪਿਆਰ ਹੈ ਆਪਣੇ ਐਸ। ਇੱਕ ਹੋਰ ਦੂਆ ਵੀ ਚੁੱਕ ਲਿਆ ਜਿਵੇਂ ਅਸੀਂ ਉਹ ਪਾਲਦੇ ਆ ਘਰ ਵਿੱਚ ਭੇਡਾਂ ਬੱਕਰੀਆਂ ਹਨਾ ਜਾਨਵਰ, ਤੁਸੀਂ ਇਹਦਾ ਸੱਪ ਪਾਲੇ ਹੋਏ? ਹਾਂਜੀ। ਆ ਕਿਹੜਾ ਸੱਪ ਆ ਜੀ? ਇਹ ਕਾਲਾ ਸੱਪ ਹੈ, ਕੈਮ ਕੋਬਰਾ ਕਹਿੰਦੇ, ਕਿੰਗ ਕੋਬਰਾ। ਇੱਕ ਹੋਰ ਵੀ ਆ ਰਿਹਾ ਸਾਡੇ ਕੋਲ। ਆ ਤਾਂ ਵੈਰਾਈਟੀਆਂ ਹਜ਼ਾਰਾਂ ਨੇ। ਅੱਛਾ ਸਹੀ ਸਹੀ। ਤੇ ਇਹਦੀ ਜ਼ਹਿਰ ਜ਼ੂਰ ਵੀ ਕਹਿੰਦੇ ਵੇਚਦੀ ਹੈ? ਹਾਂ ਜ਼ਹਿਰ ਵੀ ਵੇਚਦੀ। ਤੇ ਤੁਸੀਂ ਜ਼ਹਿਰ ਕੱਢ ਕੇ ਵੇਚਦੇ ਨੇ? ਅਸੀਂ ਕੀ ਵੇਚਦਾ? ਕਹਿੰਦੇ ਦਵਾਈਆਂ ਚ ਪੈਂਦੀ ਹੈ ਤੇ ਬੜੀ ਦਵਾਈਆਂ ਪੈਂਦੀ ਹੈ। ਉਹ ਕਿਹੜੇ ਲੋਕ ਪਾਉਂਦੇ ਨੇ ਸੱਪ ਵੇਚਦੇ ਨੇ ਸਾਡੇ ਲੋਕ ਭਾਵੇਂ ਜਾ ਕੇ। ਸਾਨੂੰ ਜ਼ਹਿਰ ਕੱਢਣ ਨਾਲ ਤੇ ਵੇਚਣ ਨਾਲ ਨਹੀਂ ਤਲੁਕਾ। ਅਸੀਂ ਵੇਚਣੀ ਨਹੀਂ ਤੇ ਨਾ ਸਾਨੂੰ ਸ਼ੌਕ ਵੀ ਜ਼ਹਿਰ ਵੇਚ। ਅੱਛਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਜਗ੍ਹਾ ਤੁਸੀਂ ਜਾਂਦੇ ਹੋ ਯਾਰ ਇੱਥੇ ਸੱਪ ਹੈਗਾ? ਹਾਂਜੀ ਇਨਸ਼ਾਅੱਲਾ। ਅੱਛਾ ਚਾਹ ਵੀ ਉਹਦੇ ਨਾਲ ਦਾ ਹੀ ਹੈ? ਨਹੀਂ ਆ ਜੋੜਾ ਹੈ, ਉਹ ਇੱਕ ਨਰ ਤੇ ਮਾਦੀ ਹੈ ਜਾਂ ਦੋਨੇ ਨਰ ਨੇ? ਨਹੀਂ ਉਹ ਵੀ ਨਾਰੇ ਦੇ ਵੀ ਨਾਰੇ। ਅੱਛਾ ਅੱਛਾ। ਲੜਦੇ ਨਹੀਂ ਆਪਸ? ਲੜਾਈ ਇੱਕ ਵਾਰੀ ਹੋਈ ਸੀ ਜਖੀਰੇ 'ਚ। ਉਹਦੇ ਨਾਲ ਲੜਾਈ? ਹਾਂ ਉਹ ਮੇਰੇ ਵੀਡੀਓ ਤੇ ਲੱਗੇ ਯਕੀਨ ਕਰੋ ਆਈਏ ਕਰਕੇ ਮਾਰਦੇ ਮਾਰਦੇ ਇੱਕ ਨੂੰ ਚੁੱਕ ਮਾਰੇ, ਇੱਕ ਦੀ ਅੱਖ ਹੀ ਕੱਢ ਦਿੱਤੀ। ਮੇਰੇ ਕੋਲ ਬੜੇ ਲੜਾਈਆਂ ਮੈਂ ਇੱਕ ਦੀ ਕਰਾਈ ਸੀ ਮੇਰੇ ਨੈਟ ਦੇ ਚੈਨਲ ਤੇ ਚੱਲਦੀ ਵੀ ਬਹੁਤ ਵੱਡੀ ਲੜਾਈ ਸੱਪਾਂ ਦੀ। ਉਹਨਾਂ ਨੇ ਫਿਰ ਏਦਾਂ ਲੋਡੇ ਮਾਰੇ। ਉਹ ਤਾਂ ਖੜਾਈ ਜਾਂਦਾ ਭਾਈ ਜਿਵੇਂ ਬੱਚਾ ਨਹੀਂ ਖੜਾਈਦਾ। ਓਏ ਸਾਡਾ ਬੱਚੇ ਜਗ ਲੈਂਦੇ ਛੋਟੇ ਛੋਟੇ ਬੱਚੇ ਜਗ ਲੈਂਦੇ। ਪ੍ਰੋਬਲਮ ਕੋਈ ਨਹੀਂ, ਸਾਡਾ ਸ਼ੌਕ। ਵਾਹ ਜੀ ਵਾਹ। ਅੱਛਾ ਤੇ ਆ ਤੁਸੀਂ ਬਾਜਾ ਵੀ ਰੱਖਿਆ ਹੈ, ਸੱਪ ਵੀ ਫੜਦੇ ਹੋ? ਨਹੀਂ ਜੀ ਆ ਸ਼ੌਕ ਤੋਂ ਕਰਦੇ ਹੈ ਤੇ ਆ ਤੂਤੀ ਵੀ ਹੈ ਤੇ ਹਰ ਸ਼ੈ ਹੀ ਜਿਹੜੀ ਹੈ ਯਾਰ ਤੁਸੀਂ ਹਰ ਫਨ ਮੌਲਾ। ਤੂਤੀ ਦੀ ਇਹ ਨਾ ਇਹ ਸਿੰਗਰ ਹੈ। ਹਾਂ ਭਾਈ ਸਾਡਾ ਇਹ ਸਿੰਗਰ। ਤੇ ਉਹ ਸ਼ਾਦੀ ਵਿਆਹ ਤੇ ਵੀ ਤੁਸੀਂ ਇਹ ਬੋਲਦੇ ਸਾਰਾ ਮਾਮਲਾ ਸਿੰਗਰ ਹੈ ਨਾ ਸਾਡਾ। ਅੱਛਾ ਅੱਛਾ। ਇੱਥੇ ਫਿਰ ਨਾਲ ਸੱਪ ਸੁ ਪਕੜ ਲੈ। ਹਾਂ ਮਾਹ ਰਮਜ਼ਾਨ ਜਾ ਗਿਆ ਅੱਗੇ ਪਿੱਛੇ ਮੈਂ ਟੋਲ ਛੜਨਾਈ ਇਹ ਸਿੰਗਰ। ਅੱਛਾ ਮਾਹ ਰਮਜ਼ਾਨ ਚ ਤੁਸੀਂ ਇੱਥੇ ਸੱਪ ਸੁੱਪਣ ਵਾਸਤੇ ਆਉਂਦੇ ਹੋ? ਹਾਂਜੀ ਮੈਨੂੰ 20 ਸਾਲ ਹੋ ਗਏ ਨੇ ਬੂਰੇ ਚ ਆਉਂਦੇ 20 ਸਾਲ ਪੂਰੇ। ਅੱਛਾ ਉਦੋਂ ਕੋਈ ਜਗ੍ਹਾ ਨਹੀਂ ਸੀ ਇੱਥੇ ਟੋਏ ਸੀ। ਇੱਥੇ ਮੇਰੀ ਸ਼ਾਦੀ ਹੋਈ ਸੀ। ਹੁਣ ਮੇਰੇ 9 ਬੱਚੇ ਨੇ ਜਵਾਨ ਸ਼ਾਦੀ ਸੀ। ਮਾਸ਼ਾਅੱਲਾ 20 ਸਾਲ ਤੁਹਾਡੇ 9 ਬੱਚੇ ਤੇ ਸ਼ਾਦੀशुदा ਨੇ? ਨਹੀਂ ਆ ਛੋਟੇ ਨੇ ਕਈ ਛੋਟੇ ਨੇ ਕਈ ਵੀ ਸ਼ਾਦੀशुदा ਨੇ। ਵਾਹ ਜੀ ਮੇਰੇ ਇਸ ਟਾਈਮ 9 ਬੱਚੇ ਨੇ ਮਾਸ਼ਾਅੱਲਾ। ਤੇ ਤੁਹਾਡੇ ਸ਼ਾਦੀ ਟਾਈਮ ਨਾਲ ਕਰ ਦਿੰਦੇ ਨੇ ਛੋਟੀ ਉਮਰੇ? ਨਹੀਂ ਕਈ ਜਿਵੇਂ ਜਿਵੇਂ ਕਿਸੇ ਦਾ ਲੱਗਾ। ਸ਼ਾਦੀ ਟਾਈਮ ਟਾਈਮ ਹੋਈ। ਮੇਰੀ ਤਾਂ ਟਾਈਮ ਨਾਲ ਹੋਈ। ਨਾਲੇ ਮੈਂ ਬਰਾਦਰਾਂ ਦੇ ਘਰੋਂ ਟੁਕੀ ਸੀ। ਉਦੋਂ ਕੱਲਾ ਘਰ ਸੀ ਪੱਪੂ ਦਾ। ਇੱਥੇ ਕੋਈ ਜਗ੍ਹਾ ਨਹੀਂ ਸੀ ਬੂਰੇ। ਮੈਂ ਆਉਂਦਾ ਸੀ ਮਿਲ ਮੁਲ ਕੋਈ ਨਹੀਂ ਸੀ। ਔਰਲੀ ਕਾ ਪੰਪ ਵੀ ਕੋਈ ਨਹੀਂ ਸੀ, ਵਰਕਸ਼ਾਪ ਵੀ ਕੋਈ ਨਹੀਂ। ਕੱਲੀ ਸ਼ੇਖਾਂ ਵਾਲੀ ਮੇਲ ਸੀ, ਤਾਰਾ ਵਾਲੀ ਮੇਲ। ਸਹੀ ਸਹੀ। ਉਦੋਂ ਇੱਥੇ ਮੇਰੀ ਸ਼ਾਦੀ ਅਗਲੇ ਨੇ ਕੀਤੀ। ਬੜਾ ਅਰਸਾ ਹੋ ਗਿਆ ਮੈਨੂੰ ਇੱਥੇ ਆਉਂਦੇ। ਤੁਸੀਂ ਤਾਂ ਚਲੋ ਮਾਸ਼ਾਅੱਲਾ ਬਹੁਤ ਚੰਗਾ ਲੱਗਾ ਜੀ। ਤੇ ਹੁਣ ਕੁਝ ਸਾਨੂੰ ਸੁਣਾਓਗੇ? ਠੀਕ ਹੈ ਸੁਣਾਵਾਂਗੇ। ਠੀਕ ਹੈ ਜੀ ਸਾਨੂੰ ਫਿਰ ਕੋਈ ਚੀਜ਼ ਸੁਣਾਓ। ਠੀਕ ਹੋ ਕਾਹਤੇ ਸੁਣਾਓਗੇ? ਬੀਨ ਤੇ ਸੁਣਾਓਗੇ ਕਿ ਪਹਿਲੇ? ਇਹ ਵੇਖੋ ਜੀ ਇਹ ਬੈਂਸਰੀ ਸੁਣਾਵਾਂਗੇ। ਹਾਂ ਇਹ ਸ਼ਰਨਾਈ ਵੀ ਹੈ ਇਹਨੂੰ ਜ਼ਰਾ ਇਹਦਾ ਦੀਦਾਰ ਤੇ ਕਰਾਓ ਨਾ। ਖੋਲ ਖੋਲੋ ਜ਼ਰਾ। ਓਏ ਸੱਜਣ ਪਿਆਰਿਓ। ਅੱਛਾ ਆ ਜਿਹੜਾ ਹੈਗਾ ਨਾ ਆ ਤੇ ਜ਼ਿਆਦਾ ਢੋਲ ਦੇ ਉੱਤੇ ਹਾਂਜੀ ਢੋਲ ਨਾਲ ਵਿਆਹਾਂ ਤੇ ਜਾਂਦੇ ਸਿੰਗਰ ਹੈ ਸਾਡੇ। ਇਹ ਵੀ ਸੁਣਾਵਾਂਗੇ ਤੁਹਾਨੂੰ। ਇਹ ਬੈਂਸਰੀ ਵੀ ਸੁਣਾਵਾਂਗੇ ਤੇ ਬੀਨ ਤੇ ਵੀ ਸੁਣਾਓ। ਇਹ ਬੀਨ ਵੀ ਸੁਣਾਵਾਂਗੇ, ਜ਼ਬਾਨੀ ਵੀ ਸੁਣਾਵਾਂਗੇ, ਨਾਲੇ ਹਾਰਮੋਨੀਅਮ ਵੀ ਰੱਖਿਆ ਹੈ ਸ਼ੌਕ ਨਾਲ। ਤੇ ਹੋਰ ਇੱਥੇ ਗੁਜ਼ਰ ਬਸਰ ਕਿਵੇਂ ਹੈ ਤੁਹਾਡਾ? ਸਿਰਫ ਨਹੀਂ ਤੁਸੀਂ ਜਦੋਂ ਆ ਗਾਉਂਦੇ ਹੋ ਤੇ ਮਤਲਬ ਮੰਗ ਪੈਨ ਕੇ ਗੁਜ਼ਾਰਾ ਕਰਦੇ ਹੋ ਜਾਂ ਇਸ ਤੋਂ ਇਲਾਵਾ ਹੋਰ ਰੋਜ਼ਗਾਰ ਹੈਗਾ? ਅਸਲ ਸੱਪਾਂ ਦਾ ਕਾਰੋਬਾਰ ਹੈ। ਅਸਲ ਤੁਹਾਡਾ ਕੰਮ ਸੱਪਾਂ ਦਾ ਦਵਾਈਆਂ ਦਾ ਸ਼ੌਕ ਹੈ ਸਿਰਫ? ਇਸ ਸ਼ੌਕ ਦਾ ਕਰਦੇ ਥੋੜਾ। ਇਹ ਬੰਦੇ ਨੂੰ ਸ਼ੌਕ ਲੱਗਾ 32000 ਰੁਪਏ ਦਾ ਭਰਿਆ। ਵਾਹ ਜੀ ਇਹਦੇ ਸ਼ੌਕ ਨਾਲ ਲਿਆਂਦਾ। ਹਾਰਮੋਨੀਅਮ ਦਾ ਮਾਲਕ ਹੈ। ਤੁਹਾਡੇ ਸ਼ਹਿਰ ਬੂਰੇ ਵਾਲੇ ਦੇ ਵਿੱਚ ਬਾਗ ਲਈ ਮਰਜੀ ਪੂਰੇ 9 ਨੰਬਰ ਦੇ ਵਿੱਚ ਉਹਨੂੰ ਪੁੱਛੇ ਕਿ ਮਾਨ ਜੋਗੀ ਕਦੋਂ ਢੋਲਕ ਲੈ ਕੇ ਤੇਰੇ ਤੇ ਜਾਂਦਾ ਹੁੰਦਾ। ਮੈਂ ਢੋਲਕ ਵਜਾਉਂਦਾ ਰਿਹਾ ਕਿ ਹੁਣ ਮੈਂ ਛੱਡ ਦਿੱਤੀ। ਤੇ ਤੁਸੀਂ ਇਹਦਾ ਕਿਤੋਂ ਸਿੱਖਿਆ ਹੈ? ਆਪਦੇ ਪਿਓ ਦਾਦਾ ਕੋਲ ਸਿੱਖਿਆ ਹੈ? ਕਿਉਂਕਿ ਮੇਰੇ ਕੋਲ ਵਾਲਦ ਸਾਹਿਬ ਸੀ ਨਾ ਜੀ। ਮੇਰਾ ਵਾਲਦ ਸਾਹਿਬ ਨੇ ਮੈਡਮ ਨੂਰ ਜਹਾਂ ਪਿੱਛੇ ਵਜਾਈ ਪਈ। ਅੱਛਾ ਫਿਲਮ ਪੜ੍ਹ ਕੇ ਵੇਖ ਲੈਣਾ ਨਾਚੇ ਨਾਗਾ। ਉਹ ਚ ਗੀਤ ਹੈਗਾ ਬਹਿਰਾ ਸਾਹਮਣੇ ਨਾ ਜਾਵੇਂ ਕੋਲ।
ਉਹ 'ਚ ਫਿਰ ਮਾਇਓ ਕੁਰੈਸ਼ੀ ਬਣਿਆ ਦਾ ਸਾਈਂ ਅਖਤਰ ਦੀ ਬੋਲੀ ਉਹ ਮੇਰੇ ਵਾਲਦ ਦੇ ਨਾਂ ਤੇ ਬਣੀ ਉਹ ਮੇਰੇ ਪਿਓ ਦੇ ਨਾਂ ਤੋਂ ਉਹਨਾਂ ਨੂੰ ਪੁੱਛਿਆ ਮਸ਼ਹੂਰ ਜੋਗੀ ਫਿਰ ਜਦੋਂ ਦੱਸਿਆ ਜੀ ਅਖਤਰ ਜੋਗੀ ਫਿਰ ਇਸ ਦੇ ਨਾਂ ਤੇ ਮਾਇਓ ਕੁਰੈਸ਼ੀ ਬਣਿਆ ਅੱਛਾ 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 ਲੱਤਾਂ ਤੇ ਸ਼ਾਮ ਉਹ ਢੱਲੀਆਂ ਵੇ ਦੇ ਲੱਤਾਂ ਤੇ ਸ਼ਾਮ ਉਹ ਢੱਲੀਆਂ ਵੇ ਨੀ ਮੈਂ ਪਤਨਾ ਤੇ ਰੋਂਦੀ ਉਹ ਖੱਲੀਆਂ ਵੇ ਦੇ ਲੱਤਾਂ ਤੇ ਸ਼ਾਮ ਨੀ ਮੈਂ ਸੂਟ ਸਵਾਏ ਉਹ ਫੈਸ਼ਨ ਦੇ ਤੈਨੂੰ ਰੋਜ਼ ਸਟੇਸ਼ਨ ਤੇ ਕੁੱਕਾ ਮਾਰ ਕੇ ਗੱਡੀਆਂ ਉਹ ਚੱਲੀਆਂ ਵੇ ਦੇ ਲੱਤਾਂ ਤੇ ਸ਼ਾਮ ਚੱਲੀਆਂ ਵੇ ਹਾਇਓ ਦੇ ਲੱਤਾਂ ਤੇ ਸ਼ਾਮ ਵਾਹ ਤੈਨੂੰ ਲੱਭੇ ਮਾਇਆ ਕਤਾਰ ਵਿੱਚੋਂ ਨਾ ਤੂੰ ਦਿਸਿਆ ਸੋਹਣਾ ਬਾਜ਼ਾਰ ਵਿੱਚੋਂ ਸਾਰੇ ਸ਼ਹਿਰ ਚ ਬੱਤੀਆਂ ਉਹ ਬੱਲੀਆਂ ਵੇ ਦੇ ਲੱਤਾਂ ਤੇ ਸ਼ਾਮ ਉਹ ਢੱਲੀਆਂ ਵੇ ਦੇ ਲੱਤਾਂ ਤੇ
ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਮਿਲ ਕੇ। ਮਿਹਰਬਾਨੀ ਤੁਹਾਡੀ ਵੀ, ਸ਼ੁਕਰੀਆ ਸਰ। ਤੁਹਾਡਾ ਗਾਉਣ ਸੁਣ ਕੇ ਬਹੁਤ ਚੰਗਾ ਲੱਗਾ, ਤੁਸੀਂ ਬਹੁਤ ਸੁਰੀਲੇ ਹੋ ਮਾਸ਼ਾਅੱਲਾ। ਤੇ ਮੈਂ ਸਮਝਣਾ ਕਿ ਜਿਹੜੇ ਸਾਡੇ ਹੀਰੇ ਨੇ ਉਹ ਐਦਾਂ ਹੀ ਬਹੁਤ ਸਾਰੀ ਜਗ੍ਹਾ ਤੇ ਨਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਦਰਮਿਆਨ 'ਚ ਹੀ ਕੋਈ ਐਸਾ ਹੀਰਾ ਹੁੰਦਾ ਹੈ ਜਿਹਦੀ ਸਾਨੂੰ ਕਦਰ ਨਹੀਂ ਹੁੰਦੀ ਬਾਜ਼ ਔਕਾਤ। ਤੇ ਉਹ ਬਹੁਤ ਸੁਰੀਲੇ ਵੀ ਇੱਥੇ ਬਹੁਤ ਸਾਰੇ ਲੋਕ ਤੁਰੇ ਫਿਰਦੇ ਨੇ, ਬਹੁਤ ਸੋਹਣੇ ਗਵਈਏ ਵੀ, ਬਹੁਤ ਸੋਹਣੇ ਮਿਊਜ਼ਿਕ ਬਣਾਉਣ ਵਾਲੇ ਵੀ, ਕੰਪੋਜ਼ਰ ਵੀ। ਅਸੀਂ ਤਾਲੀਮ ਹਾਸਲ ਕਰਨ ਵਾਸਤੇ ਸਾਡੇ ਲੋਕ ਜਾਂਦੇ ਨੇ ਕਿ ਅਸੀਂ ਯਾਰ ਪੜ੍ਹ ਕੇ ਆਈਏ ਮਿਊਜ਼ਿਕ ਨੂੰ, ਬਾਹਰ ਜਾਂਦੇ ਨੇ। ਪਰ ਸਾਡੇ ਜਿਹੜੇ ਇੱਥੇ ਜਿਵੇਂ ਹੁਣ ਇੱਕ ਲਾਲ ਗੋਦੜੀਆਂ ਚ ਵੀ ਲੱਭ ਜਾਂਦੇ ਨੇ, ਲਾਲ ਅਸੀਂ ਗੋਦੜੀਆਂ ਚ ਰੱਖਿਆ। ਗੁਰਬਤ ਬੜਾ ਸੋਹਣਾ ਮਿਸਾਲ ਲਾਲ ਗੋਦੜੀਆਂ ਚ ਵੀ ਲੱਭ ਜਾਂਦੇ ਨੇ, ਯਕੀਨ ਕਰੋ। ਗੁਰਬਤ ਹੈ ਯਾਰਾ, ਗੁਰਬਤ ਹੈ ਅਲਹਮਦੁਲਿल्लाह। ਕੱਲਾ ਬੰਦਾ ਮੈਂ ਬੀਨ ਵਜਾਣਾ, ਸ਼ਹਨਾਈ ਵਜਾਣਾ, ਬੈਂਸਰੀ ਵਜਾਣਾ, ਮੈਂ ਗੁਲੂਕਾਰੀ ਕਰਨਾ, ਨਾਤ ਖਾਨੀ ਕਰਨਾ, ਤਬਲੇ ਵਜਾ ਲੈਣਾ, ਪੇਟੀ ਵਜਾ ਲੈਣਾ। ਸਿਰਫ ਕੀ ਗੁਰਬਤ ਇਹ ਅੱਗੇ ਨਹੀਂ ਜਾਣ ਦਿੰਦੀ। ਨਹੀਂ ਜੀ, ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਵੇਖਣ ਵਾਲੇ ਜਿੰਨੇ ਵੀ ਮਿੱਤਰ ਪਿਆਰੇ ਨੇ ਇਹਨਾਂ ਦੇ ਵਿੱਚੋਂ ਕੋਈ ਮਿਊਜ਼ੀਸ਼ੀਅਨ ਹੈ, ਕੋਈ ਸਾਨੂੰ ਵੇਖ ਰਿਹਾ ਹੈ, ਕੋਈ ਅਜਿਹਾ ਕਲਾਕਾਰ ਹੈ ਜਿਹੜਾ ਸੁਰਾਂ ਨੂੰ ਸਮਝਦਾ ਹੈ, ਤੇ ਜੇ ਉਹਨਾਂ ਨੂੰ ਇਹਨਾਂ 'ਚ ਕੋਈ ਤਾਰ ਖੜਕਦੇ ਨਜ਼ਰ ਆਏ ਨੇ ਤੇ ਜ਼ਰੂਰ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਵਾਸਤੇ ਰਾਹ ਖੋਲ੍ਹਣ ਤੇ ਇਹਨਾਂ ਨੂੰ ਅੱਗੇ ਪਹੁੰਚਾਉਣ ਵਾਸਤੇ ਇਹਨਾਂ ਦੀ ਤਰੱਕੀ ਦਾ ਬਾਇਸ ਬਣ, ਤਾਂ ਜੇ ਇਹਨਾਂ ਦੇ ਬੱਚੇ ਜਿਹੜੇ ਨੇ, ਜਿਹੜੇ ਇਹਨਾਂ ਦੀ ਅਗਲੀ ਪੀੜ੍ਹੀ ਹੈ, ਉਹ ਵੀ ਤੁਹਾਡੇ ਤਰ੍ਹਾਂ ਜਿਵੇਂ ਬਹੁਤ ਵੱਡੇ ਮਿਊਜ਼ੀਸ਼ੀਅਨ ਆਪਣੀ ਜ਼ਿੰਦਗੀ ਗੁਜ਼ਾਰਦੇ ਪਏ ਨੇ, ਅੱਛੀ ਜਗ੍ਹਾ ਤੇ ਗਾਉਂਦੇ ਪਏ ਨੇ। ਇਹਨਾਂ ਨੂੰ ਤੇ ਵੈਸੇ ਹੀ ਉਹ ਕਹਿ ਰਹੇ ਨੇ ਕਿ ਸਾਨੂੰ ਇਹਦੇ ਨਾਲ ਮੁਹੱਬਤ ਹੈ, ਇਹਦੇ ਨਾਲ ਇਸ਼ਕ ਹੈ। ਤੇ ਯਾਰ ਜਿਹੜੀ ਚੀਜ਼ ਨਾਲ ਇਸ਼ਕ ਹੁੰਦੀ ਨਾ ਉਹ ਅੰਦਰੋਂ ਨਿਕਲਦੀ ਹੈ। ਜਿਹੜਾ ਕੰਮ ਤੁਸੀਂ ਚਾਹ ਦੇ ਨਾਲ ਕਰਦੇ ਹੋ ਨਾ ਉਹ ਅੰਦਰੋਂ ਫਿਰ ਤੁਸੀਂ ਨਿਕਲਦਾ। ਉਹਦੇ ਤੁਹਾਨੂੰ ਆ ਨਹੀਂ ਹੁੰਦਾ ਕਿ ਮੈਨੂੰ ਇੱਥੋਂ ਕੋਈ ਪੈਸੇ ਮਿਲਦੇ ਪਏ ਨੇ ਜਾਂ ਨਹੀਂ ਮਿਲਦੇ ਪਏ। ਹੁਣ ਆ ਭਾਈ ਨੇ 32,000 ਰੁਪਇਆ ਇੱਥੇ ਲਾਇਆ ਹੈ, ਇਹਨੂੰ ਨਹੀਂ ਪਤਾ ਵੀ ਆ 32,000 ਰੁਪਏ ਸਾਰੀ ਜ਼ਿੰਦਗੀ 'ਚ ਮੈਨੂੰ ਇਕੱਠਾ ਹੋਣਾ ਕਿ ਨਹੀਂ ਹੋਣਾ। ਇਹਨੇ ਜਾਣਾ ਨਹੀਂ, ਬਸ ਇੱਥੇ ਘਰੇ ਵਜਾ ਕੇ ਪਿਆ ਮੇਰੇ ਸਾਹਮਣੇ ਹੈ, ਤੈਨੂੰ ਸਾਹਮਣੇ ਬਿਠਾ ਕੇ ਸ਼ਰਮਾ ਹੈ ਨਾ, ਅੱਜ ਮੇਰਾ ਦਿਲ ਬਿਠਾ ਕੇ ਤਸਵੀਰ ਬਣਾਉਣੀ ਹੈ ਤੇ ਤਸਵੀਰ ਬਣਾਉਣੀ ਹੁੰਦੀ। ਵਾਹ ਜੀ ਵਾਹ, ਬੜੀ ਗੱਲ ਹੈ ਜੀ। ਸ਼ੌਕ ਕਿਸੇ ਸ਼ਾਇਦ ਹੋਣਾ ਨਾ। ਔਰ ਇੱਕ ਚੀਜ਼ ਮੈਂ ਹੋਰ ਦੱਸਦਾ ਜਾਵਾਂ ਸਾਡੇ ਵੇਖਣ ਵਾਲੇ ਨੂੰ ਕਿ ਜਿਹੜਾ ਇਨਸਾਨ ਜਿਹਦਾ ਤਾਲੁਕ ਸੁਰ ਨਾਲ ਹੋਏਗਾ ਨਾ ਉਹ ਬੇਜ਼ਰਰ ਇਨਸਾਨ ਹੋਏਗਾ, ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਉਹ ਸਮਝ ਲਓ ਕਿ ਉਹਦੇ ਅੰਦਰ ਰੱਬ ਵਸਦਾ ਹੈ, ਹਮੇਸ਼ਾ ਉਹਦੇ ਤੋਂ ਫਾਇਦਾ ਹੋਏਗਾ ਦੂਸਰਿਆਂ ਨੂੰ। ਤੇ ਸਾਨੂੰ ਇੱਥੇ ਬੈਠਿਆਂ ਤਕਰੀਬਨ 1 ਘੰਟਾ ਹੋ ਗਿਆ, ਜਿੰਨੀ ਕਿ ਤੁਸੀਂ ਵੀਡੀਓ ਵੇਖੀ ਹੈ ਇਸ ਤੋਂ ਕਿਤੇ ਜ਼ਿਆਦਾ ਦੇਰ ਸਾਨੂੰ ਇੱਥੇ ਬੈਠਿਆਂ ਹੋ ਗਈ ਹੈ। ਤੇ ਸਾਨੂੰ ਬੜਾ ਸਕੂਨ, ਬੜਾ ਨਾ, ਹਾਲਾਂਕਿ ਰੋਜ਼ਾ ਰੱਖਿਆ ਹੋਇਆ ਹੈ ਤੇ ਇਸ ਦੇ ਬਾਵਜੂਦ ਦੁਪਹਿਰ ਦਾ ਟਾਈਮ ਹੈ, ਪਰ ਇੱਥੇ ਬੜਾ ਸਕੂਨ, ਕਿਉਂਕਿ ਇਹਨਾਂ ਨੇ ਦਿਲੋਂ ਕੋਈ ਚੀਜ਼ ਸੁਣਾਈ ਹੈ, ਸਾਡੇ ਆਉਣ ਦਾ ਬੜਾ ਚਾਅ ਕੀਤਾ ਹੈ। ਹਾਂ, ਮੈਂ ਇੱਕ ਚੀਜ਼ ਦੱਸਦਾ ਜਾਵਾਂ ਕਿ ਮਹਿਮਾਨ ਨਵਾਜ਼ ਨੇ, ਕੁੱਲੀ 'ਚ ਬੈਠੇ ਨੇ ਨਾ, ਲੇਕਿਨ ਉਸ ਦੇ ਬਾਵਜੂਦ ਇਹਨਾਂ ਨੇ ਇੰਨਾ ਚਾਅ ਕੀਤਾ ਸਾਡੇ ਆਉਣ ਦਾ ਕਿ ਜਿਵੇਂ ਕੋਈ ਬਹੁਤ ਖਾਸ ਪ੍ਰਾਹੁਣੇ ਆ ਜਾਂਦੇ ਨਾ। ਹਾਲਾਂਕਿ ਅਸੀਂ ਦੱਸ ਕੇ ਨਹੀਂ ਆਏ ਇਹਨਾਂ ਨੂੰ, ਅਸੀਂ ਅਚਾਨਕ ਆਏ ਹਾਂ ਤੇ ਇਹਨਾਂ ਨੇ ਬਹੁਤ ਖਾਸ ਪ੍ਰਾਹੁਣਿਆਂ ਤਰ੍ਹਾਂ ਸਾਡਾ ਇੱਥੇ ਇਸਤਕਬਾਲ ਕੀਤਾ ਹੈ, ਸਾਡੇ ਨਾਲ ਬਹੁਤ ਪਿਆਰ ਨਾਲ ਮਿਲੇ ਨੇ, ਇਹਨਾਂ ਨੂੰ ਚਾਅ ਚੜੇ ਨੇ ਸਾਡੇ ਆਉਣ ਦੇ। ਆਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਤੁਹਾਡੀ ਕਦਰ। ਜਦੋਂ ਬੰਦੇ ਕੋਲ ਬੰਦਾ ਹੁੰਦਾ ਨੇ ਤੇ ਇਨਸਾਨ ਨੂੰ ਚਾਅ ਚੜ ਜਾਂਦਾ। ਇਨਸਾਨ ਕੋਲ ਇਨਸਾਨ ਹੈ ਤਾਂ ਅੱਲਾਹ ਦਾ ਫਰਮਾਨ ਹੈ, ਖੁਸ਼ੀ ਕਰੋ ਉਹਨੂੰ ਪਾਓ। ਕੀ ਬਾਤ, ਅੱਲਾਹ ਦਾ ਫਰਮਾਨ। ਦੇਖੋ ਜੀ, ਮੈਂ ਕਹਿੰਦਾ ਕਿ ਆਹ ਗੱਲਾਂ ਜਿਹੜੀਆਂ ਹੈਗੀਆਂ ਨੇ, ਆਹ ਸਾਡੀਆਂ ਕਿਤਾਬਾਂ ਅਸੀਂ ਬਹੁਤ ਪੜ੍ਹ ਕੇ ਤੇ ਫੇਰ ਵੀ ਸ਼ਾਇਦ ਅਸੀਂ ਇਹਨਾਂ ਗੱਲਾਂ ਤੇ ਅਮਲ ਨਹੀਂ ਕਰਦੇ। ਕਿਤਾਬਾਂ 'ਚ ਪੜ੍ਹੀਆਂ ਤੇ ਹੈ ਨੇ, ਲੇਕਿਨ ਇਹਨਾਂ ਨੇ ਇੱਥੋਂ ਹੀ ਆਪਦੇ ਪਿਓ ਦਾਦੇ ਕੋਲੋਂ, ਮੁਆਸ਼ਰੇ ਕੋਲੋਂ, ਆਪਦੇ ਬਜ਼ੁਰਗਾਂ ਕੋਲੋਂ ਇਹਨਾਂ ਪੱਖੀਆਂ ਦੇ ਵਿੱਚ ਹੀ ਬਹਿ ਕੇ ਗੱਲਾਂ ਸੁਣੀਆਂ, ਇੱਥੇ ਕੀਤੀਆਂ। ਤੇ ਕਿੱਡੀ ਸੋਹਣੀ ਗੱਲ ਕੀਤੀ ਹੈ ਕਿ ਇਨਸਾਨ ਜਦ ਇਨਸਾਨ ਕੋਲ ਆਉਂਦਾ ਹੋਵੇ, ਇਨਸਾਨ ਬਿਲਕੁਲ ਸਿਰਫ ਬੰਦਾ ਨਾ ਹੋਵੇ, ਇਨਸਾਨ ਹੋਵੇ, ਤੇ ਫੇਰ ਚਾਹ ਚੜ੍ਹਦੇ ਨੇ। ਲਓ ਜੀ, ਬਹੁਤ ਮਜ਼ਾ ਆਇਆ, ਤੁਸੀਂ ਸਾਨੂੰ ਬਹੁਤ ਅੱਛਾ ਸੁਣਾਇਆ। ਸਾਨੂੰ ਤੁਹਾਡਾ ਮਿਊਜ਼ਿਕ ਸੁਣ ਕੇ, ਤੁਹਾਡੇ ਇੰਸਟਰੂਮੈਂਟਲ ਜਿਹੜੇ ਤੁਸੀਂ ਸੌਂਗ ਸਾਨੂੰ ਸੁਣਾਏ, ਸਾਨੂੰ ਉਹਦਾ ਬਹੁਤ ਮਜ਼ਾ ਆਇਆ। ਤੁਹਾਡੇ ਕੋਲ ਬੈਠਣ ਦਾ, ਤੁਹਾਡੇ ਨਾਲ ਗੱਪਸ਼ਪ ਲਾਉਣ ਦਾ, ਤੁਹਾਡੇ ਇਸ ਇਨਵਾਇਰਨਮੈਂਟ ਦਾ ਸਾਨੂੰ ਬਹੁਤ ਮਜ਼ਾ ਆਇਆ, ਬਹੁਤ ਖੁਸ਼ੀ ਹੋਈ ਹੈ। ਤੇ ਸਾਡੀ ਦੁਆ ਹੈ ਕਿ ਕੋਈ ਅਜਿਹਾ ਇਨਸਾਨ ਸਾਡੀ ਇਹ ਵੀਡੀਓ ਵੇਖੇ ਜਿਹੜਾ ਤੁਹਾਨੂੰ ਜ਼ਮੀਨ ਤੋਂ ਅਸਮਾਨਾਂ ਤੱਕ ਲੈ ਜਾਵੇ, ਤੇ ਜੇ ਉਹਦੇ ਵਿੱਚ ਅਸੀਂ ਦਰਮਿਆਨੀ ਪੁੱਲ ਦਾ ਰਸਤਾ ਇਖਤਿਆਰ ਕਰ ਸਕਦੇ ਹਾਂ ਤੇ ਸਾਡੇ ਵਾਸਤੇ ਬੜੀ ਚਾਹ ਦੀ, ਬੜੀ ਖੁਸ਼ੀ ਦੀ ਗੱਲ ਹੋਈ। ਸੋਹਣਾ ਸਹੀ ਤੁਹਾਨੂੰ ਸਲਾਮਤ ਰੱਖੇ। ਤੇ ਲਓ ਜੀ ਮਿੱਤਰੋ ਪਿਆਰਿਓ, ਤੁਹਾਨੂੰ ਮਜ਼ਾ ਆਇਆ ਤੇ ਤੁਹਾਨੂੰ ਇੱਥੇ ਆਉਣ ਨਾਲ ਸਾਨੂੰ ਵੀ ਬੜੀ ਖੁਸ਼ੀ ਹੋਈ। ਬਹੁਤ ਸ਼ੁਕਰੀਆ ਜੀ। ਲਓ ਜੀ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।